ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नु प्रोग्राम सचो सच बहुत शुक्रिया जी। डॉक्टर साहब अज 7 मई 2018 24 विसाख नानकशाही संमत 550 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक ग्लोबल CPN ਦੀ ਐਪ ਰਾਹੀਂ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ। ਦੇਖੋ, ਵੀਕ ਦੀ ਸ਼ੁਰੂਆਤ ਹੋਏ ਜਾਂ ਐਂਡ ਹੋਏ ਜੀ, ਜਦੋਂ ਅਸੀਂ ਸਾਊਥ ਏਸ਼ੀਆ ਵੱਲ ਔਰ ਸਬ ਕੰਟੀਨੈਂਟ ਜਿੱਥੇ ਇਸ ਵੇਲੇ 1 ਬਿਲੀਅਨ 300 ਮਿਲੀਅਨ ਲੋਕ ਮੋਦੀ ਟਰੈਪ ਜਾਂ RSS ਟਰੈਪ 'ਚ ਫਸੇ ਹੋਏ ਨੇ ਜੀ, ਤੇ ਲੈ ਦੇ ਕੇ ਜਿੰਨੇ ਕੁ ਵੀ ਟੌਪਿਕ ਨਿਕਲਦੇ ਨੇ ਉੱਥੇ ਭਗਵਾ ਕਰਨ ਦੀ ਗੱਲ, ਔਰ ਜਦੋਂ ਖਾਸ ਤੌਰ ਤੇ ਕਿਸੇ ਸੂਬੇ ਦੀਆਂ ਚੋਣਾਂ ਨੇੜੇ ਹੁੰਦੀਆਂ ਨੇ ਜਾਂ ਹੁਣ 2019 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਨੇੜੇ ਆ ਰਹੀਆਂ ਜੀ, ਸੋ ਕੁੱਲ ਮਿਲਾ ਕੇ ਜਿਹੜੀ ਫਿਜ਼ਾ ਹੈ ਉਹ ਨਫ਼ਰਤ ਦੀ ਹੈ, ਉਹ ਸਫਬੰਦੀ, ਪਾੜਾਬੰਦੀ, ਪੋਲਰਾਈਜੇਸ਼ਨ ਦੀ ਹੈ, ਉਹ ਭਗਵਾ ਕਰਨ ਦੀ ਹੈ। ਔਰ ਜ਼ਾਹਰ ਹੈ ਕਿ ਉੱਥੇ ਬੈਠੇ ਜਿਹੜੇ ਨੇ ਉਹ ਜੋ ਮਹਿਸੂਸ ਕਰਦੇ ਨੇ, ਇਸ ਬੀਤੇ ਸੈਚਰਡੇ ਸਾਡੀ ਇੱਕ ਘੰਟੇ ਦੀ ਗੱਲਬਾਤ ਰੇਡੀਓ ਵੌਇਸ ਆਫ ਖਾਲਸਾ ਤੇ ਇੱਕ ਹਿੰਦੀ ਪ੍ਰੋਗਰਾਮ ਜਿਹਨੂੰ ਮੇਘਰਾਜ ਸਿੰਘ ਖਾਲਸਾ ਜਿਹੜੇ ਨੇ ਉਹ ਐਂਕਰ ਕਰਦੇ ਨੇ, ਉਹਨਾਂ ਨੇ ਭਾਰਤ ਚੋਂ ਵੀ ਇੱਕ ਡਾਕਟਰ ਪਟੇਲ, ਇਸਮਾਇਲ ਪਟੇਲ ਔਰ ਵਿਚਾਰ ਭਾਈ ਜਿਹੜੇ ਵਾਮ ਸੇਵ ਨਾਲ ਸੰਬੰਧਿਤ ਨੇ, ਉਹਨਾਂ ਨੂੰ ਲਾਈਨ ਤੇ ਲਿਆ ਸੀ, ਮੈਨੂੰ ਲਾਈਨ ਤੇ ਲਿਆ ਸੀ। ਔਰ ਉਹਦੇ 'ਚ ਵੀ ਜਿਹੜਾ ਮੇਨ ਟੌਪਿਕ ਸੀ ਕਿ ਮਨੂਵਾਦੀ ਪੈਂਤੜਿਆਂ ਤੋਂ ਕਿਵੇਂ ਬਚਿਆ ਜਾਏ, ਉਹ ਕਾਫੀ ਪਪੂਲਰ ਵੀ ਫੇਸਬੁੱਕ ਤੇ ਹੋਇਆ ਔਰ TV 84 ਦੀ ਫੇਸਬੁੱਕ ਤੇ ਵੀ ਪੋਸਟ ਹੋ ਜਾਏਗਾ ਅੱਜ ਹੀ ਸ਼ਾਇਦ। ਸੋ ਉਹਦੇ 'ਚ ਵੀ ਜਿਹੜਾ ਕੰਸਰਨ ਹੁਣ ਜਿਹੜੇ ਬਾਮਸੇਵ ਨਾਲ ਸੰਬੰਧਿਤ ਨੇ, ਜ਼ਾਹਰ ਹੈ ਉਹ ਭਾਰਤ ਦੀ ਦਲਿਤ ਆਦੀਵਾਸੀ ਪਾਪੂਲੇਸ਼ਨ, ਜਿਸ ਨੂੰ ਉਹ ਮੂਲ ਨਿਵਾਸੀ ਕਹਿਣਾ ਜ਼ਿਆਦਾ ਪਸੰਦ ਕਰਦੇ ਨੇ, ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਔਰ ਜਦੋਂ ਅਸੀਂ 200 ਮਿਲੀਅਨ ਮੁਸਲਮਾਨ ਜਿਹੜੇ ਕਿ ਹਰ ਸਟੇਟ ਦੇ ਵਿੱਚ ਜਿਹੜੇ ਨੇ ਵੱਡੀ ਗਿਣਤੀ 'ਚ ਨੇ, ਜਿਵੇਂ ਕਰਨਾਟਕਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, 13% ਦੇ ਕਰੀਬ ਆਬਾਦੀ ਮੁਸਲਮਾਨਾਂ ਦੀ ਹੈ। ਬੰਗਾਲ ਦੇ ਵਿੱਚ ਮੈਂ ਫਿਗਰ 22% ਜਾਂ 23% ਕੋਟ ਕਰਦਾ ਰਿਹਾ, ਬਟ ਲੇਟਲੀ ਮੈਂ ਦੇਖਿਆ ਵੀ 30% ਆਬਾਦੀ ਬੰਗਾਲ ਦੇ ਵਿੱਚ, ਪੱਛਮੀ ਬੰਗਾਲ 'ਚ ਮੁਸਲਮਾਨਾਂ ਦੀ ਹੈ। ਇਹਦਾ ਮਤਲਬ ਇਹ ਹੈ ਵੀ ਅੰਦਾਜ਼ਨ ਹਰ ਤੀਸਰਾ ਵੋਟਰ ਜਿਹੜਾ ਉਹ ਮੁਸਲਮਾਨ ਹੈ। ਔਰ ਤੁਸੀਂ ਇਸ ਨਫ਼ਰਤ ਦੀ ਰਾਜਨੀਤੀ ਦੀ ਗੱਲ ਦੇਖੋ, ਭਗਵਾ ਕਰਨ ਦੀ, ਜਿਨ੍ਹਾਂ ਨੇ ਯੂਪੀ ਬਿਹਾਰ ਦੇ ਵਿੱਚ 2014 ਦੀਆਂ ਚੋਣਾਂ 'ਚ ਕਿਸੇ ਮੁਸਲਮਾਨ ਨੂੰ MP ਦੀ ਸੀਟ ਨਹੀਂ ਸੀ ਦਿੱਤੀ, ਜਿੱਥੇ 18-19% ਪਾਪੂਲੇਸ਼ਨ ਹੈ। ਔਰ ਜੇ ਅਸੀਂ ਕੁੱਲ ਮਿਲਾ ਕੇ ਹੁਣ ਕਰਨਾਟਕਾ 'ਚ ਵੀ ਦੇਖਦੇ ਹਾਂ, ਕਰਨਾਟਕਾ ਸਟੇਟ ਜਿੱਥੇ ਮੁਸਲਮਾਨ ਬੇਸ਼ੱਕ 13% ਨੇ, ਪਰ ਉਹ ਆਪਣੇ ਨੰਬਰ ਨਾਲੋਂ ਜ਼ਿਆਦਾ ਐਕਟਿਵ ਰਹੇ ਨੇ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ, ਉੱਥੇ ਵੀ BJP ਨੇ, ਕਿਉਂਕਿ ਹਿੰਦੂ ਬਚਾਓ ਔਰ ਹਿੰਦੂ ਧਰਮਾਂ ਔਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੈ, ਉੱਥੇ ਉਹਨਾਂ ਨੂੰ ਨਹੀਂ ਦਿੱਤੀਆਂ ਸੀ। ਲੇਕਿਨ ਵੈਸਟ ਬੰਗਾਲ 'ਚ ਜਿੱਥੇ ਕਿ ਹੁਣ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ, 650 ਤੋਂ ਜ਼ਿਆਦਾ ਜਿਹੜੇ ਮੁਸਲਮਾਨ ਕੈਂਡੀਡੇਟ ਨੇ, ਉਹਨਾਂ ਨੇ, ਜਿਨ੍ਹਾਂ ਨੂੰ ਮੈਂ ਰੈਂਟਾ ਮੁਸਲਮਾਨ ਕਹਾਂਗਾ, ਜਿਵੇਂ ਸਾਡੇ 'ਚ ਰੈਂਟਾ ਸਿੱਖ ਨੇ ਜਿਹੜੇ BJP ਜਾਂ RSS ਦੇ ਏਜੰਡੇ ਨੂੰ ਸਿਰਫ ਆਪਣੇ ਅਹੁਦੇ ਦੀ ਖਾਤਰ ਜਾਂ ਪੈਸੇ ਦੀ ਖਾਤਰ ਉਹ ਆਪਣਾ ਈਮਾਨ ਵੇਚਣ ਨੂੰ ਤਿਆਰ ਨੇ। ਸੋ ਜ਼ਾਹਰ ਹੈ ਕਿ ਇਹਨਾਂ ਦੀ ਸਿਆਸਤ ਕੋਈ ਸਿਧਾਂਤਕ ਨਹੀਂ ਹੈ। ਜੇ ਕਿਹਾ ਜਾਏ ਕਿ ਜੀ ਇਹ ਹਿੰਦੂਤਵਾਦੀ ਇਹਨਾਂ ਨੂੰ ਜਿਵੇਂ ਸੂਟ ਕਰਦਾ ਹੈ, ਜਿੱਥੇ ਸੂਟ ਕਰਦਾ ਹੈ, ਔਰ ਉਹੀ ਜਦੋਂ ਬਾਹਰ ਆਉਂਦੇ ਨੇ ਤੇ ਆਪਣੇ ਆਪ ਨੂੰ ਸੈਕੂਲਰ ਕਹਿਣ ਦੀ ਕੋਸ਼ਿਸ਼ ਕਰਦੇ ਨੇ ਔਰ ਸੈਕੂਲਰਿਜ਼ਮ ਆਪਣਾ ਵੇਚਦੇ ਨੇ ਕਿ ਜੀ ਸਾਡਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਸਭ ਤੋਂ ਵੱਡੀ ਜਮਹੂਰੀਅਤ। ਔਰ ਪਿਛਲੇ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਫਰੀਦਾਬਾਦ ਦੇ ਵਿੱਚ, ਗੁਰੂਗ੍ਰਾਮ, ਗੁੜਗਾਵਾਂ ਦੇ ਵਿੱਚ 10 ਥਾਂ ਦੇ ਉੱਤੇ ਜਿਹੜੀ ਜੁਮੇ ਦੀ ਨਮਾਜ਼ ਹੈ
ਉਸ ਨੂੰ ਇੰਟਰਪਟ ਕੀਤਾ ਹੈ। ਔਰ ਇੱਕ ਤਾਂ ਆਮ ਗੁੰਡਾ ਐਲੀਮੈਂਟ ਹੈ ਜਿਹੜਾ ਉਹਨਾਂ ਨੇ ਅਨਲੀਸ਼ ਕੀਤਾ ਹੋਇਆ। ਜੀ ਦੂਸਰਾ, ਤੁਸੀਂ ਜਿਹੜੇ ਚੀਫ ਮਿਨਿਸਟਰ ਹੁੰਦੇ ਨੇ ਜਾਂ ਸਰਕਾਰਾਂ ਨੇ, ਉਹ ਹਾਫਿਜ਼ ਹੁੰਦੀਆਂ ਨੇ ਸਾਰੇ ਸ਼ਹਿਰੀਆਂ ਦੇ ਹੱਕਾਂ ਦੀਆਂ। ਬਿਲਕੁਲ। ਜਦੋਂ ਮਨੋਹਰ ਲਾਲ ਖੱਟੜ ਨੂੰ ਇਸ ਬਾਰੇ ਪੁੱਛਿਆ ਗਿਆ ਪ੍ਰੈਸ ਕਾਨਫਰੰਸ, ਤੇ ਉਹਨੇ ਕਿਹਾ ਜੀ ਇਹ ਨਮਾਜ਼ ਜਿਹੜੀ ਹੈ ਇਹ ਕਿਉਂ ਨਹੀਂ ਪੜ੍ਹ ਸਕਦੇ ਮਸਜਿਦ ਦੇ ਵਿੱਚ ਜਾਂ ਈਦਗਾਹ ਦੇ ਵਿੱਚ। ਜੀ ਸੋ ਜ਼ਾਹਰ ਹੈ ਕਿ ਉਸਨੇ ਵੀ ਆਪਣੀ ਉਹੀ ਨਫ਼ਰਤ ਦਿਖਾਈ। ਹਾਲਾਂਕਿ ਹਰ ਇੱਕ ਨੂੰ ਪਤਾ ਹੈ, ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਕਿ 5 ਨਮਾਜ਼ਾਂ ਜਿਹੜੀਆਂ ਕਿ ਬਾਈਂਡਿੰਗ ਨੇ ਹਰ ਮੁਸਲਮਾਨ ਦੇ ਲਈ, ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਤੁਹਾਡੇ ਕੋਲ ਜਿਹੜੀ ਹੈ ਚੋਇਸ ਹੁੰਦੀ ਹੈ, ਪਰ ਇੱਥੇ 5 ਨਮਾਜ਼ੀ ਹੋਣਾ ਇਹ ਇਸਲਾਮ ਦਾ ਬੇਸਿਕ ਪਾਰਟ ਹੈ। ਉਹਨਾਂ 5 ਨਮਾਜ਼ਾਂ ਦੇ ਵਿੱਚ ਇੱਕ ਸਵੇਰ ਦੀ ਨਮਾਜ਼ ਹੈ ਜਿਹਨੂੰ ਫਜਰ ਦੀ ਨਮਾਜ਼ ਕਹਿੰਦੇ ਨੇ, ਇੱਕ ਦੁਪਹਿਰ ਦੀ ਹੈ ਜਿਸ ਨੂੰ ਜੋਹਰ ਦੀ ਨਮਾਜ਼ ਕਹਿੰਦੇ ਨੇ, ਇੱਕ ਸ਼ਾਮ ਤੋਂ ਪਹਿਲਾਂ ਜਿਹੜੀ ਹੈ ਦੁਪਹਿਰ ਤੋਂ ਬਾਅਦ ਉਹ ਅਸਰ ਦੀ ਨਮਾਜ਼ ਹੈ, ਸ਼ਾਮ ਦੀ ਨਮਾਜ਼ ਮਗਰਬ ਹੈ, ਔਰ ਫਿਰ ਜਿਹੜਾ ਸੂਰਜ ਛੁਪਣ ਤੋਂ ਬਾਅਦ ਅੱਧੀ ਰਾਤ ਤੱਕ ਜਿਹੜੀ ਨਮਾਜ਼ ਹੈ ਉਸ ਨੂੰ ਈਸ਼ਾ ਦੀ ਨਮਾਜ਼ ਕਹਿੰਦੇ ਨੇ। ਸੋ ਇਹ 5 ਨਮਾਜ਼ਾਂ ਮਸਟ ਨੇ, ਲੇਕਿਨ ਹਰ ਫਰਾਈਡੇ ਜਿਹੜੀ ਦੁਪਹਿਰ ਦੀ ਨਮਾਜ਼ ਹੈ, ਜੋਹਰ ਦੀ ਨਮਾਜ਼, ਉਹ ਜੁਮੇ ਦੀ ਨਮਾਜ਼ 'ਚ ਕਨਵਰਟ ਹੋ ਜਾਂਦੀ ਹੈ। ਔਰ ਉਹਦੇ 'ਚ 2 ਚੀਜ਼ਾਂ ਬਾਈਂਡਿੰਗ ਨੇ। ਇੱਕ ਤਾਂ ਉਹਦੇ 'ਚ ਟੁਗੈਦਰਨੈਸ ਹੈ ਕਿ ਉਹ ਇਕੱਲੇ ਪੜ੍ਹਨ ਦੀ ਨਹੀਂ ਹੈ, ਕਿਉਂਕਿ ਬਾਕੀ ਜਿਹੜੀਆਂ 5 ਨਮਾਜ਼ਾਂ ਨੇ ਕੋਈ ਵੀ ਮਸਜਿਦ 'ਚ ਵੀ ਜਾ ਕੇ ਪੜ੍ਹ ਸਕਦਾ, ਇਕੱਲੇ ਵੀ ਪੜ੍ਹ ਸਕਦੇ ਨੇ, ਲੇਕਿਨ ਜੁਮੇ ਦੀ ਨਮਾਜ਼ ਦੇ ਵੇਲੇ ਇਹ ਜਿਹੜਾ ਟੁਗੈਦਰ ਇਕੱਠੇ ਪੜ੍ਹਨਾ ਜਮਾਤ ਦਾ ਕਨਸੈਪਟ ਹੈ, ਭਾਈਚਾਰੇ ਦਾ ਕਨਸੈਪਟ ਹੈ। ਔਰ ਉਸ ਦੇ ਨਾਲ ਖੁਤਬਾ ਵੀ ਹੁੰਦਾ ਹੈ ਜਿਸ ਨੂੰ ਤੁਸੀਂ ਰਿਲੀਜੀਅਸ ਸੈਰਮਨ ਕਹਿ ਸਕਦੇ ਹੋ, ਧਾਰਮਿਕ ਜਿਹੜਾ ਉਸ ਦੇ ਉੱਤੇ ਉਪਦੇਸ਼ ਹੁੰਦਾ। ਹੁਣ ਜ਼ਾਹਰ ਹੈ ਕਿ ਸਬ ਕੰਟੀਨੈਂਟ ਦੇ ਵਿੱਚ ਜਾਂ ਜਿਸ ਮੁਲਕ ਦੇ ਵਿੱਚ 200 ਮਿਲੀਅਨ ਮੁਸਲਮਾਨ ਨੇ, ਪਿਛਲੇ 70 ਸਾਲ ਤੋਂ ਹੁਣ ਜਿਹੜੇ, ਕਿਉਂਕਿ ਗੁਰੂਗ੍ਰਾਮ ਜਾਂ ਗੁੜਗਾਵਾਂ ਦੇ ਹਵਾਲੇ ਨਾਲ ਇਹ ਹੈ ਕਿ ਉਹਦੀ ਦਿੱਲੀ ਦੇ ਨੇੜੇ ਹੋਣ ਕਰਕੇ ਕਾਫੀ ਪ੍ਰੋਗਰੈਸ ਹੈ, ਔਰ ਬਹੁਤ ਸਾਰੇ ਜਿਹੜੀ ਲੇਬਰ ਹੈ ਉਹਦੇ ਜਿਹੜੇ ਬਿਹਾਰ ਚੋਂ ਜਾਂ ਯੂਪੀ ਚੋਂ ਆਉਂਦੇ ਨੇ ਉਹਨਾਂ 'ਚ 1% ਮੁਸਲਮਾਨ ਲੇਬਰ ਹੈ। ਔਰ ਜਿਹੜੇ ਵਿਚਾਰੇ ਗਰੀਬ ਆਪਣੀ ਕਿਰਤ ਕਰਦੇ ਨੇ ਔਰ ਉਹਨਾਂ 'ਚ ਆਪਣੇ ਧਰਮ ਦੇ ਨਾਲ ਵੀ ਜੁੜੇ ਹੋਏ ਨੇ। ਦੁਪਹਿਰੇ ਜਿਹੜਾ ਕੰਮ ਕਰਨ ਵਾਲਾ ਮਜ਼ਦੂਰ ਹੈ ਉਹਨੇ ਆਪਣੇ ਕੰਟਰੈਕਟਰ ਨੂੰ, ਠੇਕੇਦਾਰ ਨੂੰ ਕਿਹਾ ਹੁੰਦਾ ਹੈ ਕਿ ਜੀ, ਔਰ ਇਹ ਬੜੀਆਂ ਬਰੀਫ ਹੁੰਦੀਆਂ ਜਿਹੜੀਆਂ ਦੁਪਹਿਰ ਦੀਆਂ ਨਮਾਜ਼ਾਂ ਨੇ, ਉਹ ਬੜੇ ਕੁਝ ਮਿੰਟਾਂ ਦਾ ਹੀ ਹੁੰਦਾ ਕਿ ਵੀ ਅਸੀਂ ਇਹ ਨਮਾਜ਼ ਹੋਣਾ, ਔਰ ਉਹ ਉਹਨਾਂ ਨੂੰ ਅਲਾਉ ਕਰਦੇ ਨੇ। ਔਰ ਅੱਜ ਨਹੀਂ ਹੈ ਕਿ ਵੀ ਪਹਿਲੀ ਵਾਰ ਹੋਣ ਲੱਗੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਹੁਣ ਇਹਨਾਂ ਦਾ ਮਕਸਦ ਤਾਂ ਇਹ ਹੈ ਕਿ ਹੌਲੀ ਹੌਲੀ ਜਿਵੇਂ ਇਹਨਾਂ ਨੇ ਹਿੰਦੂ ਬ੍ਰਿਗੇਡ ਨੂੰ ਅਨਲੀਸ਼ ਕੀਤਾ ਔਰ ਖੱਟੜ ਕਹਿ ਰਿਹਾ ਜੀ ਉੱਥੇ ਕਿਉਂ ਨਹੀਂ ਪੜ੍ਹਦੇ, ਪਬਲਿਕ ਪਲੇਸਿਸ ਦੀ ਕੀ ਲੋੜ ਹੈ। ਫਿਰ ਉਹ ਕਹਿੰਦਾ ਜੀ ਹੁਣ ਇਹ ਸਾਨੂੰ ਦੱਸ ਦੇਣ ਜਿੱਥੇ ਪਬਲਿਕ ਪਲੇਸ ਤੇ ਪੜ੍ਹਨਾ, ਅਸੀਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਹੋਏਗਾ। ਕਿ ਇਵੈਂਚੁਅਲੀ ਹੌਲੀ ਇਹ ਮੈਸੇਜ ਦੇ ਦਿੱਤਾ ਹੈ ਉਹਨਾਂ ਨੇ 200 ਮਿਲੀਅਨ ਮੁਸਲਮਾਨਾਂ ਨੂੰ ਕਿ ਹੁਣ ਤੁਹਾਡੇ ਕੋਲ ਜਿਹੜਾ ਅਸੀਂ ਤੁਹਾਨੂੰ ਇਸ ਮੁਲਕ ਦੇ ਵਿੱਚ ਨਮਾਜ਼ੀ ਵੀ ਨਹੀਂ ਰਹਿਣ ਦੇਵਾਂਗੇ, ਯਾਨੀ ਤੁਹਾਨੂੰ ਅਸੀਂ ਮੁਸਲਮਾਨ ਨਹੀਂ ਰਹਿਣ ਦੇਵਾਂਗੇ। ਔਰ ਜਦੋਂ ਜਿਵੇਂ ਉਸ ਡਿਸਕਸ਼ਨ 'ਚ ਕਿ ਮਨੂਵਾਦੀ ਪੈਂਤੜੇ ਕੀ ਨੇ, ਜਿਹੜੇ ਬਾਮ ਸੇਵ ਦੇ ਸਨ, ਉਹਨਾਂ ਨੇ ਇੱਕ ਬੜੀ ਚੰਗੀ ਗੱਲ ਕਹੀ। ਉਹਨਾਂ ਨੇ ਕਿਹਾ ਜੀ ਵੀ ਜਿਹੜਾ 2014 ਦੀਆਂ ਇਲੈਕਸ਼ਨ ਸੀ ਇਹ ਤਾਂ ਪ੍ਰੀਲਿਮਿਨਰੀ ਸੀ, 2019 ਦੀਆਂ ਇਲੈਕਸ਼ਨ ਸੈਮੀਫਾਈਨਲ ਹੈ ਇਹਨਾਂ ਦਾ, ਔਰ 2024 ਦੀਆਂ ਇਲੈਕਸ਼ਨਸ ਫਾਈਨਲ ਹੋਣੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੇ ਮਨੂ ਸਮ੍ਰਿਤੀ, ਔਰ ਕਿਉਂਕਿ ਉਦੋਂ ਤੱਕ ਉਹਨਾਂ ਦਾ ਅਪਰ ਹਾਊਸ, ਲੋਅਰ ਹਾਊਸ ਇਹਨਾਂ ਦੇ ਉੱਤੇ ਪੂਰਾ ਕੰਟਰੋਲ ਹੋਣਾ, ਔਰ ਉਸ ਨੂੰ ਉਹਨਾਂ ਨੇ ਜਿਹੜਾ ਅਲਟੀਮੇਟਲੀ ਹਿੰਦੂ ਦੇਸ਼ ਐਲਾਨਣਾ ਜਿਹੜਾ ਕਿ ਉਹਨਾਂ ਦਾ ਅਲਟੀਮੇਟ ਟੀਚਾ ਹੈ। ਸੋ ਇਸ ਵੇਲੇ ਕਰਨਾਟਕਾ ਦੇ ਵਿੱਚ ਕੀ ਚੱਲ ਰਿਹਾ ਹੈ, ਅਸੀਂ ਦੇਖਦੇ ਹਾਂ ਕਿ ਵੀ ਇਹ ਨਫ਼ਰਤ ਜਿਹੜੀ ਹੈ ਪੂਰੇ ਜੋਬਨ ਦੇ ਉੱਤੇ ਹੈ, ਔਰ ਉਹਨਾਂ ਨੇ ਬੀਜੇਪੀ ਕਰਨਾਟਕਾ 'ਚ ਆਲਰੇਡੀ ਕਾਂਗਰਸ ਦੀ ਗਵਰਨਮੈਂਟ ਹੈ। ਇਸ ਤੋਂ ਪਹਿਲਾਂ ਪਹਿਲੀ ਵਾਰ ਯੈਦੂਰੱਪਾ ਜਿਹੜਾ ਕਿ ਮੋਸਟ ਕਰਪਟ ਪੋਲੀਟੀਸ਼ੀਅਨ ਹੋਏਗਾ ਭਾਰਤ ਦੇ ਜਿੰਨੇ ਇੱਕ ਨੇ ਬਾਕੀਆਂ ਚੋਂ, ਉਹਨੇ ਬੀਜੇਪੀ ਦੀ ਕਮਾਂਡ ਥੱਲੇ ਬਣਾਈ ਸੀ, ਲੇਕਿਨ ਉਹਦੀ ਕਰਪਸ਼ਨ ਦੀ ਵਜ੍ਹਾ ਕਰਕੇ ਇਵੈਂਚੁਅਲੀ ਉਹਨੂੰ ਬੀਜੇਪੀ ਨੂੰ ਡ੍ਰੌਪ ਕਰਨਾ ਪਿਆ, ਚੋਣਾਂ 'ਚ ਕਾਂਗਰਸ ਆਈ। ਔਰ ਹੁਣ ਜਿਹੜਾ ਇਹਨਾਂ ਦਾ ਸਾਰਾ, ਔਰ ਇਹ ਜਿਹੜਾ ਬਹੁਤ ਸਾਰਾ ਹਿੱਸਾ ਕਰਨਾਟਕਾ ਦਾ ਹੈ, ਕਿਸੇ ਵੇਲੇ ਜਿਹੜੀ ਮੈਸੂਰ ਸਟੇਟ ਸੀ ਜਿਹਨੂੰ ਹੈਦਰ ਅਲੀ ਨੇ ਫਾਊਂਡ ਕੀਤਾ, ਹੈਦਰ ਅਲੀ ਪਠਾਨ ਸੀ, ਔਰ ਜਦੋਂ ਈਵਨ ਮੁਗਲਾਂ ਦਾ ਦਿੱਲੀ ਦੇ ਉੱਤੇ, ਕਿਉਂਕਿ ਦਿੱਲੀ 'ਚ ਜਦੋਂ ਮੁਗਲਾਂ ਨੇ ਰਾਜ ਲਿਆ ਬਾਬਰ ਦੇ ਆਉਣ ਵੇਲੇ, ਕੋਈ ਉਹਨਾਂ ਨੇ ਹਿੰਦੂਆਂ ਤੋਂ ਨਹੀਂ ਸੀ ਲਿਆ, ਉਹ ਉਹਨਾਂ ਨੇ ਅਫਗਾਨਾਂ ਤੋਂ ਲਿਆ ਸੀ, ਪਠਾਨਾਂ ਤੋਂ। ਲੇਕਿਨ ਇਹਦੇ ਬਾਵਜੂਦ ਹੈਦਰ ਅਲੀ ਜਿਹੜਾ ਇੱਕ ਸੋਲਜਰ ਸੀ, ਉਹਨੇ ਸਾਊਥ 'ਚ ਜਾ ਕੇ, ਜਿਹਦੇ 'ਚ ਵੱਡਾ ਹਿੱਸਾ ਕਰਨਾਟਕਾ ਦੀ ਟੈਰੀਟਰੀ ਹੈ, ਆਂਧਰਾ ਪ੍ਰਦੇਸ਼ ਦੀ ਟੈਰੀਟਰੀ ਹੈ, ਤੇਲੰਗਾਨਾ ਦਾ ਹਿੱਸਾ ਹੈ, ਉਸ ਦੇ ਵਿੱਚ ਉਹਨੇ ਮੈਸੂਰ ਰਿਆਸਤ ਕਾਇਮ ਕੀਤੀ। ਔਰ ਉਹਦਾ ਬੜਾ ਬਹਾਦਰ ਲੜਕਾ ਟੀਪੂ ਸੁਲਤਾਨ, ਜਿਸ ਦੇ ਉੱਤੇ ਉਸੇ ਹੀ ਭਾਰਤ ਦੇ ਵਿੱਚ ਟੀਵੀ ਸੀਰੀਅਲ ਚੱਲਦੇ ਰਹੇ ਨੇ ਟੀਪੂ ਸੁਲਤਾਨ ਦੇ ਉੱਤੇ,
ਔਰ ਟੀਪੂ ਸੁਲਤਾਨ ਜਿਹਨੇ ਬਰਾਬਰੀ ਦਾ ਕਨਸੈਪਟ, ਜਿੱਥੇ ਜਿਹਨੇ ਜਿਹੜੇ ਹਿੰਦੂ ਮੰਦਰਾਂ ਨੂੰ ਵੀ ਉਸੇ ਤਰ੍ਹਾਂ ਹੀ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਇਮੇਜ ਇੱਕ ਸੈਕੂਲਰ ਇਮੇਜ ਹੈ, ਇਵੇਂ ਟੀਪੂ ਸੁਲਤਾਨ ਇੱਕ ਸੈਕੂਲਰ ਰੂਲਰ ਹੈ। ਔਰ ਬੜੀ ਬਹਾਦਰੀ ਦੇ ਨਾਲ ਜਿਹੜਾ ਟੀਪੂ ਸੁਲਤਾਨ ਹੈ ਅੰਗਰੇਜ਼ਾਂ ਦੇ ਖਿਲਾਫ ਲੜਿਆ। ਔਰ ਜਦੋਂ ਵੀ ਉਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਸੀ ਨੈਸ਼ਨਲਿਸਟ ਵੱਲੋਂ, ਜਿਹੜੇ ਈਵਨ ਇਹਨਾਂ ਦੇ ਟੀਵੀ ਸੀਰੀਅਲ ਚ ਵੀ ਸੀ ਕਿ ਵੀ ਟੀਪੂ ਸੁਲਤਾਨ ਨੇ ਜਿਹੜਾ ਉਸ ਨੇ ਜਿੱਥੇ ਪ੍ਰੋਗਰੈਸ ਕੀਤੀ, ਰਾਕਟ ਦੀ ਕਾਢ ਕੱਢਣ ਦੀ ਗੱਲ ਉਸ ਨਾਲ ਜੋੜੀ ਜਾਂਦੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਨਿਜ਼ਾਮ ਹੈਦਰਾਬਾਦ ਜਾਂ ਜਿਹੜਾ ਪਲਾਸੀ ਦੀ ਲੜਾਈ ਵੇਲੇ ਜਿਹੜਾ ਸਰਾਜੂ ਦੌਲਾ ਜਿਹੜਾ ਉਹ ਤਾਂ ਲੜਦਾ ਮਰ ਗਿਆ, ਮੀਰ ਜ਼ਾਫਰ ਟ੍ਰੇਟਰ, ਔਰ ਇਸੇ ਤਰ੍ਹਾਂ ਦੂਜੇ ਟ੍ਰੇਟਰਾਂ ਦਾ ਜਿੱਥੇ ਨਾਂ ਹੁੰਦਾ ਉੱਥੇ ਟੀਪੂ ਸੁਲਤਾਨ ਇੱਕ ਯੋਧੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜਿਵੇਂ ਅਸੀਂ ਸਰਦਾਰ, ਜਦੋਂ ਅਸੀਂ ਡੋਗਰਿਆਂ ਦੀ ਗੱਦਾਰੀ ਦੀ ਗੱਲ ਕਰਦੇ ਹਾਂ ਅੰਗਰੇਜ਼ਾਂ ਨਾਲ ਲੜੇ ਹੋਣ ਦੀ, ਤੇ ਅਸੀਂ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ, ਅਸੀਂ ਸਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਬਰੇਵਰੀ ਦੀ ਗੱਲ ਕਰਦੇ। ਸੋ ਟੀਪੂ ਸੁਲਤਾਨ ਇਸ ਕਿਸਮ ਦਾ ਕਰੈਕਟਰ, ਔਰ ਜ਼ਾਹਰ ਹੈ ਕਿ ਲੋਕਾਂ ਦੇ ਵਿੱਚ ਇਕੱਲੇ ਮੁਸਲਮਾਨਾਂ 'ਚ ਨਹੀਂ, ਜਿਹੜੇ 13-14% ਨੇ, ਵੱਡਾ ਹਿੱਸਾ ਕਰਨਾਟਕਾ ਦਾ ਉਸ ਨੂੰ ਸੈਲੀਬ੍ਰੇਟ ਵੀ ਕਰਦਾ ਹੈ ਉਹਦੀ ਜਯੰਤੀ ਨੂੰ। ਔਰ ਕਾਂਗਰਸ ਗਵਰਨਮੈਂਟ ਨੇ ਪਿਛਲੇ ਪੀਰੀਅਡ ਜਦੋਂ ਰੱਖਿਆ, ਔਰ ਬੀਜੇਪੀ ਨੇ ਜਿਨ੍ਹਾਂ ਨੇ ਮਿੱਥਿਆ ਹੋਇਆ ਹੈ ਕਿ ਉਹਨਾਂ ਨੇ ਹਰ ਚੀਜ਼ ਨੂੰ ਜਿਹੜਾ ਉਹ ਕਮਿਊਨਲ ਰੰਗ ਦੇਣਾ ਹੈ, ਫਿਰਕੂ ਰੰਗ ਦੇਣਾ ਹੈ, ਮੁਸਲਮਾਨਾਂ ਦੀ ਕੰਟਰੀਬਿਊਸ਼ਨ ਉਸ ਦੇਸ਼ ਨੂੰ ਬਣਾਉਣ ਦੇ ਵਿੱਚ ਜਾਂ ਇਸ ਦੇਸ਼ ਦੀ ਰੱਖਿਆ ਦੇ ਵਿੱਚ ਉਹ ਤਾਂ ਹੀ ਕਰ ਸਕਦੇ ਨੇ ਕਿ ਉਹਨਾਂ ਦੇ ਜਿਹੜੇ ਸਾਂਝੇ ਹੀਰੋ ਸੀ, ਜਿਹਨੂੰ 1857 ਦੇ ਗਦਰ ਦੀ ਵੀ ਗੱਲ ਕਰੀਏ, ਭਾਵੇਂ ਅਸੀਂ ਉਹਨੂੰ ਗਦਰ ਕਹਿੰਦੇ ਆ, ਫਸਟ ਵਾਰ ਆਫ ਇੰਡੀਪੈਂਡੈਂਸ ਨਹੀਂ ਕਹਿੰਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਸ ਨੂੰ ਦੇਖਿਆ ਜਾਏ ਤੇ ਮੁਸਲਮਾਨ ਸੋਲਜਰ, ਉਹ ਭਾਵੇਂ ਮੈਡਰਾਸ ਉਹਨਾਂ ਦੀ ਆਰਮੀ ਦੇ ਸੀ, ਬੰਗਾਲ ਦੇ ਸੀ, ਬਿਹਾਰ ਯੂਪੀ ਦੇ ਸੀ, ਉਹ ਉਵੇਂ ਹੀ ਲੜੇ ਅੰਗਰੇਜ਼ਾਂ ਦੇ ਖਿਲਾਫ ਉਸੇ ਜ਼ੀਲ ਦੇ ਨਾਲ ਜਿਵੇਂ ਕਿ ਉਹ ਭਾਵੇਂ ਤਾਂਤੀਆ ਟੋਪੇ ਹੋਏ, ਲక్ష్ਮੀ ਬਾਈ ਹੋਏ, ਇਹ ਸਾਰੇ ਜਿਹੜੇ ਨੇ ਲੜੇ ਨੇ। ਲੇਕਿਨ ਉਹਦਾ ਇਹ ਜ਼ਿਕਰ ਨਹੀਂ ਕਰਨਗੇ, ਵੈਸੇ ਉਹਨੂੰ ਪ੍ਰਮੋਟ ਕਰਨਗੇ ਸੁਤੰਤਰ ਸੰਗਰਾਮ, ਲੇਕਿਨ ਹੁਣ ਉਹਨਾਂ ਨੇ ਜਿਹੜੇ ਗਦਰਵਾੜੇ ਸੀ ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਆਪਣਾ ਬਾਦਸ਼ਾਹ ਡਿਕਲੇਅਰ ਕੀਤਾ ਸੀ। ਸੋ ਉੱਥੇ ਆ ਕੇ ਚੁੱਪ ਕਰ ਜਾਂਦੇ ਨੇ। ਸੋ ਹੁਣ ਜਦੋਂ ਕਰਨਾਟਕਾ ਦੇ ਵਿੱਚ ਚੋਣਾਂ ਨੇ, ਉਹਨਾਂ ਨੇ ਜਿੱਥੇ ਬੀਜੇਪੀ ਨੇ ਟੋਟਲੀ ਇਹਨੂੰ ਫਿਰਕੂ ਰੰਗ ਦਿੱਤਾ ਹੋਇਆ, ਉੱਥੇ ਤਾਂਤੀਆ ਟੋਪੇ ਨੂੰ ਤਾਂਤੀਆ ਟੋਪੇ ਨੇ ਟੀਪੂ ਸੁਲਤਾਨ ਨੂੰ ਉਹ ਇੱਕ ਟ੍ਰੇਟਰ ਦੇ ਤੌਰ ਤੇ, ਔਰ ਜਿਹਨੇ ਇੰਨੇ ਹਿੰਦੂ ਮਾਰ ਦਿੱਤੇ, ਉਹਨੇ ਬਿਲਕੁਲ ਹਿਸਟਰੀ ਨੂੰ ਰਿਵਰਸ ਕਰ ਰਹੇ ਨੇ। ਜਿਵੇਂ ਪੰਜਾਬ ਦੇ ਵਿੱਚ ਹਿਸਟਰੀ ਬੁੱਕਸ 'ਚ 12ਵੀਂ ਚੋਂ ਸਿੱਖ ਇਤਿਹਾਸ ਗਾਇਬ ਕੀਤਾ ਹੈ, ਸਿੱਖਾਂ ਦੇ ਰਾਜ ਦਾ ਪੀਰੀਅਡ ਗਾਇਬ ਕੀਤਾ ਹੈ, ਔਰ ਜਿਹੜੇ ਈਵਨ ਸ਼ਬਦ ਯੂਜ਼ ਕੀਤੇ, ਜੇ ਗੁਰੂ ਸਾਹਿਬ ਦੀ ਸ਼ਹਾਦਤ ਹੈ ਤੇ ਉਸ ਨੂੰ ਜਿਹੜਾ ਫਾਹ ਲੈਣਾ ਲਿਖਿਆ ਇਦਾਂ ਦੇ ਸ਼ਬਦ, ਹੁਣ ਪਹਿਲਾਂ ਤਾਂ ਝੂਠ ਬੋਲਦੇ ਰਹੇ ਅਮਰਿੰਦਰ ਵੀ, ਦੂਜੇ ਵੀ, ਨਹੀਂ ਜੀ ਨਹੀਂ ਅਸੀਂ 12ਵੀਂ ਦੀ 11ਵੀਂ 'ਚ ਕਰ ਦਿੱਤੇ ਨੇ, ਉਹ ਵੀ ਝੂਠਾ ਸਾਬਤ ਹੋਇਆ। ਫਿਰ ਹੋਇਆ ਨਹੀਂ ਜੀ ਇਹ ਤਾਂ ਅਕਾਲੀਆਂ ਦੇ ਵੇਲੇ ਦਾ ਚੱਲ ਰਿਹਾ ਸੀ ਸਿਲੇਬਸ, ਅਸੀਂ ਹੁਣ ਕੱਲ ਉਹਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦਾ ਹਿੰਦੂਤਵਾ ਸ਼ੋ ਬॉय ਕੈਪਟਨ ਅਮਰਿੰਦਰ ਨੇ ਕਿਹਾ ਜੀ ਅਸੀਂ 6 ਹਿਸਟੋਰੀਅਨਸ ਦੀ ਕਮੇਟੀ ਬਣਾ ਦਿੱਤੀ ਹੈ ਜਿਹੜਾ ਸਿਲੇਬਸ ਰਿਵਿਊ ਕਰੇਗੀ। ਹਾਲਾਂ ਉਹਦੇ 'ਚ ਵੀ ਉਹ ਗਰੇਵਾਲ ਹੋਏ, ਇੰਦੂ ਬੰਗਾ ਹੋਏ, ਦੂਜਾ ਸਾਰੇ ਉਹ ਲੈਫਟਿਸਟ ਨੇ ਕਿਹਾ ਜੀ 2 ਸ਼੍ਰੋਮਣੀ ਕਮੇਟੀ ਦੇ ਹਿਸਟੋਰੀਅਨ ਹੋਣਗੇ, ਔਰ ਕਿਰਪਾਲ ਸਿੰਘ ਜਿਹੜੇ ਮੇਨ ਹਿਸਟੋਰੀਅਨ ਨੇ ਉਹਨੂੰ ਪ੍ਰੀਜ਼ਾਈਡ। ਸੋ ਜ਼ਾਹਰ ਹੈ ਕਿ ਜਿਹੜੇ ਅਟੈਂਪਟ ਥਾਂ ਥਾਂ ਚੱਲ ਰਹੇ ਨੇ ਪੰਜਾਬ 'ਚ, ਉਹਨਾਂ ਨੂੰ ਇਹ ਸ਼ੋ ਬॉय ਮਿਲਿਆ ਹੋਇਆ ਅਮਰਿੰਦਰ। ਕਰਨਾਟਕਾ ਦੇ ਵਿੱਚ ਉਹ ਬਿਲਕੁਲ ਇਸ ਗੱਲ ਨੂੰ ਹੀ ਕਿ ਕਾਂਗਰਸ ਨੂੰ ਸਲੈਮ ਕੀਤਾ ਜਾ ਰਿਹਾ ਇਹਨਾਂ ਵੱਲੋਂ ਕਿ ਜੀ ਇਹ ਟੀਪੂ ਸੁਲਤਾਨ ਦਾ ਦਿਨ ਮਨਾਉਂਦੇ ਨੇ। ਔਰ ਇੱਕ ਬੜਾ ਅੱਛਾ ਆਰਟੀਕਲ ਜਿਹੜਾ ਮਿਸਟਰ ਸਮਾਰ ਹਲਾਰਨਕਰ ਨੇ ਦਾ ਮੈਂ ਪਿਛਲੇ ਦਿਨਾਂ 'ਚ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਜਿਹਦੇ 'ਚ ਉਹਨੇ ਕਿਹਾ ਕਿ ਇਫ ਬੀਜੇਪੀ ਵਿਨਸ ਕਰਨਾਟਕਾ ਪੋਲਸ the false and dangerous Hindu under siege theme may grow in volume। ਕਿ ਹੁਣ ਇਹ ਹੈ ਕਿ ਵੀ ਇੱਕ ਪਾਸੇ ਤਾਂ ਉਹ ਸੋਸ਼ਲ ਮੀਡੀਆ, ਟਵਿੱਟਰ, ਗੋਦੀ ਮੀਡੀਆ ਤਾਂ ਪਹਿਲਾਂ ਹੀ ਉਹਨਾਂ ਦੇ ਨਾਲ ਹੈ ਜਾਂ ਉਹਨਾਂ ਦੀ ਬੋਲੀ ਬੋਲਦੇ, ਔਰ ਇਹਦੇ ਦਾ ਰਾਈਜ਼ ਆਫ ਹਿੰਦੂ ਰੈਡੀਕਲਾਈਜੇਸ਼ਨ, ਮਾਸ ਮੈਨੀਪੂਲੇਸ਼ਨ ਐਂਡ ਦਾ ਰੀਮੇਕਿੰਗ ਆਫ ਇੰਡੀਆ, ਕਿ ਕਿਵੇਂ ਹਿੰਦੂ ਥਾਟ ਨੂੰ ਇਹ ਰੈਡੀਕਲ ਬਣਾ ਇਹਨਾਂ ਨੇ ਕਰ ਦਿੱਤਾ, ਕਿਸ ਤਰ੍ਹਾਂ ਮਾਸਿਸ ਦੀ ਮੈਨੀਪੂਲੇਸ਼ਨ ਹੋ ਰਹੀ ਹੈ। ਔਰ ਉਹਨੇ ਸ਼ੁਰੂ ਹੀ ਇਸ ਆਰਟੀਕਲ ਨੂੰ ਇੱਥੋਂ ਕੀਤਾ ਕਿ ਸੰਜੇ ਪਾਟਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਲੈਜਿਸਲੇਚਰ ਹੈ ਉਹ ਉਹਦੇ ਐਗਜ਼ੈਕਟ ਕੋਡ ਦਿੱਤੀ ਹੈ, ਦਿਸ ਇਲੈਕਸ਼ਨ ਇਜ਼ ਵੈਰੀ ਇੰਪੋਰਟੈਂਟ, ਇਟਸ ਨਾਟ ਅਬਾਊਟ ਰੋਡਸ, ਡਰਿੰਕਿੰਗ ਵਾਟਰ ਔਰ ਗਟਰਸ,
this election is about Hindus and Muslims. ਹੁਣ ਜ਼ਾਹਰ ਹੈ ਕਿ ਵੀ ਕਾਂਗਰਸ ਦੀ ਗਵਰਨਮੈਂਟ ਸੀ ਉੱਥੇ ਜਾਂ ਹੈ ਅਜੇ ਵੀ ਚੋਣਾਂ ਤੱਕ ਜੀ, ਔਰ ਉਹਨਾਂ ਨੇ ਸੜਕਾਂ ਬਣਾਈਆਂ, ਚੰਗਾ ਇਰੀਗੇਸ਼ਨ ਸਿਸਟਮ ਦਿੱਤਾ ਹੋਏਗਾ ਔਰ ਇਸ ਦੇ ਨਾਲ ਡਰਿੰਕਿੰਗ ਵਾਟਰ ਦਿੱਤਾ ਹੋਏਗਾ। ਔਰ ਇਹ ਬੀਜੇਪੀ ਵਾਲਾ ਕਹਿ ਰਿਹਾ ਵੀ ਇਹ ਚੋਣਾਂ ਜਿਹੜੀਆਂ ਨੇ ਕੋਈ ਸੜਕਾਂ, ਕੋਈ ਗਟਰਸ ਜਾਂ ਵਾਟਰ ਇਸ ਦੇ ਉੱਤੇ ਨਹੀਂ ਨੇ, ਇਹ ਹਿੰਦੂਆਂ ਤੇ ਮੁਸਲਮਾਨਾਂ ਦੇ ਉੱਤੇ ਨੇ। ਦੋਜ਼ ਹੂ ਵਾਂਟ ਟੂ ਬਿਲਡ ਦਾ ਬਾਬਰੀ ਮਸਜਿਦ, ਦੋਜ਼ ਹੂ ਵਾਂਟ ਟੂ ਸੈਲੀਬ੍ਰੇਟ ਟੀਪੂ ਜਯੰਤੀ, ਲੈਟ them ਵੋਟ ਫॉर ਦਾ ਕਾਂਗਰਸ। ਕਿ ਜੀ ਜਿਹੜੇ ਬਾਬਰੀ ਮਸਜਿਦ ਬਣਾਉਣਾ ਚਾਹੁੰਦੇ ਨੇ ਜਾਂ ਟੀਪੂ ਸੁਲਤਾਨ ਦੀ ਜਯੰਤੀ ਮਨਾਉਣਾ ਚਾਹੁੰਦੇ ਨੇ, ਉਹ ਪਾ ਦਿਓ ਕਾਂਗਰਸ ਨੂੰ ਵੋਟਾਂ। ਜੀ, those among you who want Shivaji Maharaj, those who want Sambhaji Maharaj, those who want to pray at Lakshmi Temple, you must vote for the BJP। ਕਿ ਜੀ ਜੇ ਤੁਸੀਂ ਸ਼ਿਵਾ ਜੀ, ਉਹਦਾ ਅੱਗੋਂ ਸ਼ੰਭੂ ਜੀ ਔਰ ਕੋਈ ਲక్ష్ਮੀ ਮੰਦਿਰ, ਪਤਾ ਨਹੀਂ ਇਹ ਵੀ ਕੋਈ ਮਸਜਿਦ ਨੂੰ ਮੰਦਿਰ ਬਣਾਉਣਾ ਚਾਹੁੰਦੇ ਹੋਣੇ ਨੇ, ਜੀ, ਤੇ ਫਿਰ ਤੁਸੀਂ ਬੀਜੇਪੀ ਨੂੰ ਵੋਟ ਕਰੋ। ਸੋ ਇਸ ਸਾਰੇ ਚੋਂ ਉਹਨੇ ਕਿਹਾ ਜੀ ਕਿ ਵੀ ਇਹ ਜਿਹੜੀ ਲਾਈਨ ਚੱਲ ਰਹੀ ਹੈ ਕਿ ਪਟੇਲ ਇਜ਼ ਨਾਟ ਦ ਓਨਲੀ ਵਨ ਹੂ ਡਜ਼ਨਟ ਅਪੀਅਰ ਟੂ ਹੈਵ ਰਿਸੀਵਡ ਮੋਦੀਜ਼ ਮੈਮੋ। ਇਹ ਇਕੱਲਾ ਉਹਨੇ ਨਹੀਂ ਮੋਦੀ ਦਾ ਮੈਮੋ ਕਿਹਾ। ਇਸ ਵੇਲੇ ਜਿਹੜੀਆਂ 21 ਸਟੇਟਾਂ 'ਚ ਬੀਜੇਪੀ ਦਾ ਰਾਜ ਹੈ, ਪਰ ਉਹ ਕਰਨਾਟਕਾ ਨੂੰ ਸਮਝਦੇ ਨੇ ਗੇਟਵੇ ਟੂ ਦਾ ਸਾਊਥ। ਔਰ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਕਰਨਾਟਕਾ ਉਹਨਾਂ ਨੇ ਕੈਪਚਰ ਨਾ ਕੀਤਾ ਤੇ ਫਿਰ ਸਾਊਥ ਦੇ ਵਿੱਚ, ਜਿੱਥੇ ਉਹਨਾਂ ਨੇ ਆਲਰੇਡੀ ਤਮਿਲਨਾਡੂ ਦੇ ਵਿੱਚ ਵੀ ਆਪਣਾ ਫਾਨਾ ਠੋਕਿਆ ਹੋਇਆ ਹੈ, ਜੀ, ਕੇਰਲਾ 'ਚ ਵੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਆਰਐਸਐਸ ਉੱਥੇ ਐਕਟਿਵ ਹੈ, ਉਹਦੇ 'ਚ ਵੀ ਉਹ ਜਿਹੜੀ ਹੈ ਸਫਰ ਕਰਨਗੇ। ਔਰ ਕਿਉਂਕਿ ਕਰਨਾਟਕਾ ਦੇ ਵਿੱਚ ਇੱਕ ਹੋਰ ਫੈਕਟਰ ਜਿਵੇਂ ਲਿੰਗਾਇਤ, ਜਿਹੜਾ 12ਵੀਂ ਸਦੀ ਦੇ ਵਿੱਚ ਇੱਕ ਰਿਫਾਰਮ ਮੂਵਮੈਂਟ ਖੜੀ ਹੋਈ, ਜਿਨ੍ਹਾਂ ਨੂੰ ਕਰਨਾਟਕਾ ਦੀ ਕਾਂਗਰਸ ਗਵਰਨਮੈਂਟ ਨੇ ਕਿਹਾ ਵੀ ਇਹ ਹਿੰਦੂ ਨਹੀਂ ਨੇ, ਉਹਨਾਂ ਦੀ ਮੰਗ ਸੀ, ਉਹਨਾਂ ਦੀ ਵੱਡੀ ਪੋਪੂਲੇਸ਼ਨ ਹੈ ਜੀ, ਔਰ ਯਾਦੂਰੱਪਾ ਵੀ ਬੀਜੇਪੀ ਦਾ ਲਿੰਗਾਇਤ 'ਚੋਂ ਆਉਂਦਾ। ਸੋ ਇਹਨਾਂ ਨੂੰ ਲੱਗਾ ਕਿ ਵੀ ਬਜਾਏ ਕਿ ਇਹ ਡਿਬੇਟ ਡਿਵੈਲਪਮੈਂਟ ਜਾਂ ਲਿੰਗਾਇਤ ਕਿਹਦੇ ਵੱਲ ਜਾਣਗੇ, ਇਹਨਾਂ ਨੂੰ ਬਿਲਕੁਲ ਇੰਨੀ ਕੁ ਹਿੰਦੂਆਂ 'ਚ ਇਨਸਿਕਿਉਰਿਟੀ ਭਰ ਦਿਓ, ਮੁਸਲਮਾਨਾਂ ਦੇ ਖਿਲਾਫ ਇੰਨਾ ਕੁ ਪ੍ਰੋਪੇਗੈਂਡਾ ਕਰੋ ਕਿ ਅਲਟੀਮੇਟਲੀ ਫੀਅਰ ਫੈਕਟਰ ਦੇ ਥੱਲੇ ਉਹ ਬੀਜੇਪੀ ਨੂੰ ਵੋਟ ਕਰਨ। ਜੀ, ਫਿਰ ਇਹ ਜਿਹੜਾ ਪਾਰਟ ਹੈ ਸੋਸ਼ਲ ਮੀਡੀਆ ਕੈਂਪੇਨ ਇਹਦੇ ਤੇ ਕਿਵੇਂ ਚੱਲ ਰਿਹਾ ਹੈ। As the political marginalization of minorities in Karnataka, a state with substantially more Muslims in politics and government than in northern India, indicates, it is hard to see any logic in these arguments. Arguments कोई logic नहीं है, but reason is not a strong point among the radicalized whose numbers among Hindus grow nationwide. Their dormant resentments weaponized by social media, particularly through WhatsApp and its 200 million users in India. 200 ਮਿਲੀਅਨ ਯੂਜ਼ਰ WhatsApp ਰਾਹੀਂ ਜਾਂ ਦੂਜਿਆਂ ਰਾਹੀਂ ਜਿਨ੍ਹਾਂ ਦੇ ਵਿੱਚ ਇਹ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ। ਔਰ ਜੇ ਇਸ ਸਾਰੀ ਰੈਡੀਕਲਾਈਜੇਸ਼ਨ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਈਵਨ ਇਹਦਾ ਨਤੀਜਾ ਹੈ ਕਿ ਦੋਸਤ ਔਰ ਜਿਹੜੇ ਵੈਲ ਵਿਸ਼ਰ ਰਿਸ਼ਤੇਦਾਰ ਵੀ ਇੱਕ ਦੂਜੇ ਨਾਲ ਟੁੱਟੇ ਹੋਏ ਨੇ ਔਰ ਫਾਲਸ ਮੈਸੇजेस ਜਿਹੜੇ ਨੇ ਸੋਸ਼ਲ ਮੀਡੀਆ ਤੇ ਉਹ ਬੜਾ ਹੌਟ ਵਿਕਦੇ ਨੇ। ਔਰ ਇਸ ਕਿਸਮ ਦਾ ਪੈਰਾਨੋਇਆ ਕ੍ਰੀਏਟ ਕੀਤਾ ਹੋਇਆ ਹੈ ਕਿ ਟ੍ਰੋਲਸ ਔਰ ਫੇਕ ਨਿਊਜ਼ ਦੇ ਥੱਲੇ ਇਸ ਚੈੱਕ ਦਾ abilities of this lot were revealed in the past week when the investigative journalist Rana Ayub, who wrote a book that laid bare the complicity of various politicians and bureaucrats in 2002 Gujarat polls, was made the target of a particularly various attack। ਅਸੀਂ ਇਹਨੂੰ ਇਹਦੇ ਤੇ ਪੂਰਾ ਸੈਗਮੈਂਟ ਕੀਤਾ ਸੀ ਕਿ ਗੌਰ ਅਯੂਬ ਨਾਲ ਕੀ ਹੋਇਆ। Ayub is routinely abused by Hindu right, but this time they went a step further, creating and circulating fake porn videos, images and quotes in which she appeared to be defending child rapists in the name of Islam and expressing hatred for India। ਬਿਲਕੁਲ fake ਜਿਹੜਾ ਸਾਰਾ ਇਹਨਾਂ ਨੇ create ਕੀਤਾ। These manipulated messages were so convincing that even her friends asked her why she had said such। ਇਹ ਫੇਕ ਨਿਊਜ਼ ਦਾ ਇੰਪੈਕਟ ਕਿ ਉਹਨਾਂ ਦੇ ਉਹਦੇ ਆਪਣੇ ਦੋਸਤ ਹੀ ਕਹਿਣ ਲੱਗੇ ਵੀ ਤੂੰ ਇਵੇਂ ਉਹਨੂੰ ਕਲੈਰੀਫਿਕੇਸ਼ਨ ਦੇਣੀ ਪਈ। ਫਿਰ ਉਹਨੇ ਬਾਰਡਰ ਰਿਪੋਰਟਰਸ ਵਿਦਆਊਟ ਬਾਰਡਰਸ ਦਾ ਜ਼ਿਕਰ ਕੀਤਾ ਕਿ ਕਿਵੇਂ ਇੰਡੀਆ ਜਿਹੜਾ ਹੋਰ ਸਲਿਪ ਕਰਕੇ 132ਵੇਂ ਨੰਬਰ ਤੇ ਆ ਗਿਆ ਔਰ ਇਹ ਜਿਹੜੀ ਟੈਕਨੋਲੋਜੀ ਔਰ ਨੌਲੇਜ ਗੇਮ ਹੈ ਉਹ ਕਿਵੇਂ ਖੇਡ ਰਹੇ ਨੇ। ਮਾਸ ਮੈਨੀਪੂਲੇਸ਼ਨ ਇਜ਼ ਨਾਓ ਐਨ ਇੰਡਸਟਰੀ where tweets and views can be bought or sold by the thousands using bots, fake handlers and fake tweets। ਹੁਣ ਇੱਕ ਬਿਜ਼ਨਸ ਬਣ ਗਈ ਹੈ, ਉਹ ਤੁਹਾਡੇ ਨਾਲ ਕਿਵੇਂ ਡੀਲ ਕਰਨਗੇ। One website in Bangalore that I gained access to said it could provide 1000 tweets for ₹2000 or ₹2 per tweet। ਉਹਨੇ ਕਿਹਾ ਜੀ ਅਸੀਂ ਵੇਚਦੇ ਹਾਂ ਟਵੀਟ ਹੈਗਾ
2 ਰੁਪਏ ਦਾ ਇੱਕ ਹੈ, ਤੁਸੀਂ 1000 ਲੈਣਾ 2000 ਰੁਪਇਆ ਦਿਓ। ਜੀ We can provide votes in bulk to significantly alter the results the company sale। ਉਹਨਾਂ ਨੇ ਕਿਹਾ ਜੀ ਅਸੀਂ ਸਾਡਾ ਜਿਹੜੇ ਟਵੀਟ ਨੇ ਇਹ ਇਲੈਕਸ਼ਨ ਰਿਜ਼ਲਟ ਬਦਲ ਦਿੰਦੇ ਨੇ। We can help alter the results of any polls। It provided an example, a television poll run by a Modi leaning channel, it had altered with the BJP and Congress in a dead heat in Karnataka। ਉਹਨਾਂ ਨੇ ਕਿਹਾ ਫਿਰ ਗੋਦੀ ਮੀਡੀਆ ਦਾ ਜ਼ਿਕਰ ਕੀਤਾ ਜੀ ਕਿ ਕਿਵੇਂ ਉਹਨਾਂ ਨੇ ਆਪਣਾ ਹੀ ਉਹ ਦੇ ਰਹੇ ਨੇ ਜੀ ਅਸੀਂ ਪੋਲ ਕਰਵਾਇਆ ਔਰ 72% ਜਿਹੜੇ ਨੇ ਉਹ ਮੋਦੀ ਦੀ ਹਮਾਇਤ 'ਚ ਨੇ ਔਰ ਕਾਂਗਰਸ ਉੱਥੇ ਲੂਜ਼ ਕਰ ਰਹੀ ਹੈ। ਫਿਰ ਇਹਨੇ ਕਨਕਲੂਡ ਕੀਤਾ ਹੈ ਕਿ ਇਫ ਬੀਜੇਪੀ ਵਿਨਸ ਕਰਨਾਟਕਾ ਈਦਰ ਥਰੂ ਐਨ ਅਲਾਈਅੰਸ ਵਿਦ ਜਨਤਾ ਦਲ। ਹੁਣ ਇੱਥੇ ਇਹਨਾਂ ਨੇ ਕੀ ਕੀਤਾ ਹੈ ਕਿ ਦੇਵ ਗੌੜਾ ਪ੍ਰਾਈਮ ਮਿਨਿਸਟਰ ਹੈ, ਉਹਨੇ ਇੱਕ ਆਪਣੀ ਪਾਰਟੀ ਬਣਾਈ ਹੋਈ ਹੈ ਜਨਤਾ ਦਲ ਸੈਕੂਲਰ, ਇੱਕ ਹਿੱਸਾ ਹੈ ਕਰਨਾਟਕਾ ਦਾ ਜਿਹਦੇ 'ਚ ਉਹਦਾ ਇਨਫਲੂਐਂਸ ਹੈ, ਉਹਦੇ ਨਾਲ ਵੀ ਸੀਕ੍ਰੀਟ ਅੰਡਰਸਟੈਂਡਿੰਗ ਕੀਤੀ। ਉਹਨੂੰ ਲੱਗਾ ਹੈ ਕਿ ਵੀ ਜੇ ਅਸੀਂ ਡਾਇਰੈਕਟ ਨਾ ਵੀ ਜਿੱਤ ਸਕੇ ਤੇ ਅਸੀਂ ਵਿਦ ਅਲਾਈਅੰਸ ਇਸ ਨੂੰ ਲਈਏ। ਸੋ ਉਹਦਾ ਉਹਨਾਂ ਨੇ ਹਵਾਲਾ ਕੀਤਾ ਹੈ Hindu under siege theme may grow in volume and self-assurance in the run up to 2019 ਲੋਕ ਸਭਾ। ਉਹਨਾਂ ਨੇ ਕਿਹਾ ਜੀ ਕਰਨਾਟਕਾ ਚੋਣਾਂ 'ਚ ਕਿ ਹਿੰਦੂ ਜਿਹੜੇ ਨੇ ਇਹ ਮੁਸਲਮਾਨਾਂ ਦੇ ਕਬਜ਼ੇ 'ਚ, ਲਵ ਜਿਹਾਦ ਔਰ ਇਹ ਸਾਰਿਆਂ ਦੀਆਂ ਸਟੋਰੀਜ਼ ਅਸੀਂ ਦੇਖਦੇ ਕਿ ਕਿਵੇਂ ਇਸ ਸਾਰੇ 'ਚ ਕੱਲਾ ਇਹ ਨਹੀਂ ਵੀ ਇਹ ਕਰਨਾਟਕਾ 'ਚ ਸਿਰਜਿਆ ਜਾ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੀਜੇਪੀ ਦੇ ਐਮਐਲਏ ਨੇ ਜਿਹਦਾ ਨਾਮ ਗੋਪਾਲ ਪਰਮਾਰ ਹੈ, ਉਹਨੇ ਕਿਹਾ ਜੀ ਕਿ ਇਹ 18 ਸਾਲ ਦੀ ਉਮਰ 'ਚ ਕੁੜੀਆਂ ਦੇ ਵਿਆਹ ਨੇ ਹੀ ਲਵ ਜਿਹਾਦ ਖੜਾ ਕੀਤਾ। ਉਹਨੇ ਕਿਹਾ ਜੀ ਸਾਡੇ ਪੁਰਾਣੇ ਬਜ਼ੁਰਗ ਚੰਗੇ ਸੀ ਕਿ ਉਹ ਚਾਈਲਡ ਮੈਰਿਜਸ ਕਰ ਦਿੰਦੇ ਸੀ ਜੋ ਤਾਂ ਕਿ ਉਹਨਾਂ ਦਾ ਧਿਆਨ ਕੁੜੀਆਂ ਦਾ ਫਿਰ ਭਟਕੇ ਨਾ। ਔਰ ਕਿਉਂਕਿ ਇਹ ਨਹੀਂ ਤਾਂ ਮੁਸਲਮਾਨ ਜਿਹੜੇ ਨੇ ਪਰਿਵਾਰਾਂ ਦੇ ਨਾਲ ਨੇੜਤਾ ਕਰਕੇ ਕੁੜੀਆਂ ਨੂੰ ਵਰਗਲਾ ਲੈਂਦੇ ਨੇ। ਔਰ ਉਹ ਬੀਜੇਪੀ ਐਮਐਲਏ ਸੁਜੈਸਟ ਦੈਟ ਚਾਈਲਡ ਮੈਰਿਜ ਵਿਲ ਹੈਲਪ ਐਂਡ ਲਵ ਜਿਹਾਦ। ਉਹਨੇ ਕਿਹਾ ਜੀ ਜੇ ਲਵ ਜਿਹਾਦ ਖਤਮ ਕਰਨਾ ਤੇ ਫਿਰ ਇਹ ਜਿਹੜੀ 18 ਸਾਲ ਦੀ ਉਮਰ ਦੀ ਲਿਮਿਟ ਹੈ ਇਹਨੂੰ ਖਤਮ ਕਰੋ ਔਰ ਇਹ ਬਾਲ ਵਿਆਹ ਕਰੋ। ਔਰ ਗੱਲ ਇੱਥੇ ਹੀ ਨਹੀਂ ਹੈ, ਜਿਵੇਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਕਿਤੇ ਲక్ష్ਮੀ ਮੰਦਿਰ ਦੀ ਗੱਲ ਕੀਤੀ ਔਰ ਦਿੱਲੀ ਦੀ ਖਬਰ ਹੈ ਔਰ ਇਹ ਦਿੱਲੀ 'ਚ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮਨੀਸ਼ ਸਿਸੋਡੀਆ ਨੇ ਇਨਕੁਆਇਰੀ ਆਰਡਰ ਕੀਤੀ ਹੈ, ਪਰ ਸਾਹਮਣੇ ਇਹ ਆਇਆ ਕਿ ਵੀ ਦਿੱਲੀ ਦੇ ਵਿੱਚ ਕਨਵਰਸ਼ਨ ਆਫ ਅ ਟੌਮ ਇਨਟੂ ਟੈਂਪਲ ਐਟ ਸਫਦਰਜੰਗ ਐਨਕਲੇਵਸ ਹਮਾਇੂਪੁਰ ਵਿਲੇਜ ਰਿਪੋਰਟਡ ਪੀਟੀਆਈ। ਹੁਣ ਇਹ ਇੱਕ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਥੱਲੇ 12ਵੀਂ 13ਵੀਂ ਸਦੀ ਦਾ ਇੱਕ ਮਕਬਰਾ ਹੈ ਜਿਸ ਦੇ ਵਿੱਚ ਉਹਨਾਂ ਨੇ ਉੱਥੇ ਰੰਗ ਰੋਗਨ ਕਰਕੇ ਹਨੂਮਾਨ ਦੀ ਮੂਰਤੀ ਰੱਖ ਦਿੱਤੀ ਹੈ। ਔਰ ਹੁਣ ਉਹ ਚੀਫ ਮਿਨਿਸਟਰ ਦਿੱਲੀ ਦਾ ਕਹਿ ਰਿਹਾ ਜੀ ਇਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਕੰਮ ਸੀ ਕਿ ਉਹ ਇਹਨੂੰ ਯਕੀਨੀ ਬਣਾਉਂਦੇ ਕਿਉਂਕਿ ਉਹ ਹੈਰੀਟੇਜ ਮੂਵਮੈਂਟ ਜਿਹੜਾ ਮੋਨੂਮੈਂਟ ਦੇ ਥੱਲੇ ਉਹਨੂੰ ਰਜਿਸਟਰ ਕੀਤਾ ਹੋਇਆ ਪਰ ਉਹਦੇ 'ਚ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਹੈ ਇਹ 15ਵੀਂ ਸਦੀ ਦੀ ਨਾਟ 12ਵੀਂ 15ਵੀਂ ਸਦੀ ਦੀ ਟਰਮ ਵਿੱਚ ਸਟੇਟ ਨੋਟੀਫਾਈਡ ਹੈਰੀਟੇਜ ਸਟਰਕਚਰ ਸਟੇਟ ਨੇ ਡਿਕਲੇਅਰ ਕੀਤਾ ਹੈ had been turned into a temple with idol place inside। Locals however say the structure has always been a temple। ਹੁਣ ਲੋਕਲ ਜਿਹੜੇ ਬੀਜੇਪੀ ਦੇ ਖੜੇ ਕੀਤੇ ਹੋਣਗੇ ਇਹ ਤਾਂ ਹੈ ਹੀ ਮੰਦਿਰ ਸੀ। as a child I used to come here regularly with my mother and have been seeing the villagers worshipping here। ਚੌਧਰੀ ਪ੍ਰੇਮ ਰਾਜ ਉਹਨੇ ਕਿਹਾ ਜੀ ਮੈਂ ਆਪਣੀ ਮਾਂ ਨਾਲ ਆਂਦਾ ਸੀ ਇੱਥੇ ਹਮੇਸ਼ਾ ਹੀ ਪੂਜਾ ਹੁੰਦੀ ਸੀ। ਇਹ 15ਵੀਂ ਸਦੀ ਦਾ ਮਕਬਰਾ ਥੋੜੀ ਹੈ, ਇਹ ਤਾਂ ਸਾਡਾ ਮੰਦਿਰ ਹੈ, ਦੇਖੋ ਹਨੂਮਾਨ ਜੀ ਬੈਠੇ ਨੇ ਅੰਦਰ। ਔਰ ਟੋਲ ਦ ਟਾਈਮਸ ਆਫ ਇੰਡੀਆ ਉਹਨੇ ਕਿਹਾ ਜੀ ਸਿਰਫ ਹੁਣ ਅਸੀਂ ਇਹ ਕੀਤਾ ਵੀ ਓਨਲੀ ਦਾ ਸਟੈਚੂਜ਼ ਆਫ ਰਾਧਾ ਐਂਡ ਕ੍ਰਿਸ਼ਨਾ ਰੀਸੈਂਟ ਐਡੀਸ਼ਨਸ ਕਿ ਵੀ ਅਸੀਂ ਜਿਹੜਾ ਉਹਦੇ ਚ ਰਾਧਾ ਤੇ ਕ੍ਰਿਸ਼ਨ ਦੀਆਂ ਵੀ ਮੂਰਤੀਆਂ ਰੱਖ ਦਿੱਤੀਆਂ, ਹੋਰ ਕੋਈ ਨਹੀਂ ਹੈ। ਔਰ ਇਸ ਸਾਰੇ ਚੋਂ ਅਸੀਂ ਦੇਖ ਰਹੇ ਕਿ ਇਹ ਕੋਈ ਇੱਕ ਥਾਂ ਤੇ ਨਹੀਂ ਹੈ ਕਿਉਂਕਿ ਕਰਨਾਟਕਾ ਜਿਹੜਾ ਹੈ ਉਸ ਚੋਣਾਂ ਹੋਣ ਜਾ ਰਹੀਆਂ ਨੇ ਪਰ ਇਹ ਤਿਆਰੀਆਂ 2019 ਦੀਆਂ ਚੋਣਾਂ ਦੀਆਂ ਨੇ। ਉਹ ਹਰਿਆਣੇ 'ਚ ਗੁਰੂਗ੍ਰਾਮ ਹੋਏ, ਉਹ ਕਰਨਾਟਕਾ 'ਚ ਟੀਪੂ ਸੁਲਤਾਨ ਦੀ ਡਿਮੋਨਾਈਜੇਸ਼ਨ ਹੋਏ, ਉਹ ਦਿੱਲੀ ਦੇ ਵਿੱਚ ਜਿਹੜਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਥੱਲੇ ਮਕਬਰਾ ਹੈ ਉਹਨੂੰ ਮੰਦਿਰ 'ਚ ਕਨਵਰਟ ਕਰਨ ਦੀ ਗੱਲ ਹੋਏ, ਜਾਂ ਥਾਂ ਥਾਈ ਮੱਧ ਪ੍ਰਦੇਸ਼ ਦਾ ਐਮਐਲਏ ਜਿਹੜਾ ਉਹ ਕਹੇ ਜੀ ਅਸੀਂ ਤਾਂ ਬਾਲ ਵਿਆਹ ਇਸ ਲਈ ਕਰਦੇ ਸੀ ਕਿ ਵੀ ਇਹ ਉਦੋਂ ਫਿਰ ਬਚਾ ਬਚ ਜਾਂਦੀਆਂ ਸਾਡੇ। ਹੁਣ ਤਾਂ ਲਵ ਜਿਹਾਦ ਹੋ ਰਿਹਾ ਔਰ ਜੇ ਲਵ ਜਿਹਾਦ ਦੇ ਮੁਸਲਮਾਨਾਂ ਦੇ ਹਥਿਆਰ ਤੋਂ ਬਚਣਾ ਤੇ ਬੱਚੀਆਂ ਦੇ ਵਿਆਹ ਕਰਨੇ ਸ਼ੁਰੂ ਥਾਲੀ 'ਚ ਪਾ ਕੇ ਘੁਮਾ ਦਿੰਦੇ ਸੀ ਕਈ ਵਾਰੀ ਅੱਗ ਦੇ ਦੁਆਲੇ। ਸੋ ਇਹ ਜੇ ਹੁਣ ਇਸ ਸਭ ਦਾ ਨੂੰ ਭਗਵਾ ਕਰਨ ਨਹੀਂ ਹੈ ਕਿ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹੀ ਮਾਹੌਲ ਜੋ 1930 'ਚ ਨਾਜ਼ੀਆਂ ਨੇ ਜਰਮਨੀ ਦੇ ਵਿੱਚ ਸ਼ੁਰੂ ਕੀਤਾ ਸੀ ਕਿਉਂਕਿ ਜਦੋਂ ਫਾਈਨਲ ਉਹਨਾਂ ਨੇ ਪਰਸੀਕਿਊਸ਼ਨ ਯਹੂਦੀਆਂ ਦੀ, ਜਿਪਸੀਆਂ ਦੀ ਔਰ ਕਮਿਊਨਿਸਟਾਂ ਦੀ, ਸਿਵਲ ਲਿਬਰਟੇਰੀਅਨਸ ਦੀ ਕੀਤੀ, ਉਸ ਤੋਂ ਪਹਿਲਾਂ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ। ਔਰ ਉਹਨੂੰ ਜਿਵੇਂ
ਪਿਛਲੇ ਦਿਨਾਂ 'ਚ ਇੱਕ ਬੜਾ ਅੱਛਾ ਪ੍ਰੋਗਰਾਮ ਰਵੀਸ਼ ਕੁਮਾਰ ਨੇ ਕਿਤਾਬ ਵੀ ਲਿਖੀ ਹੈ ਫਰੀडम ਆਫ ਐਕਸਪ੍ਰੈਸ਼ਨ ਤੇ ਜੀ ਉਹਦੇ 'ਚ ਉਹਨੇ ਕਿਹਾ ਕਿ ਵੀ ਹੁਣ ਇਹ ਨਹੀਂ, ਇੱਕ ਭੀੜ ਹੈ, ਹਰ ਥਾਂ ਇੱਕ ਭੀੜ ਹੈ। ਉਹ ਜ਼ਰੂਰੀ ਨਹੀਂ ਕਿ ਬੀਜੇਪੀ ਦੇ ਚੰਦਾ ਪੇਡ ਮੈਂਬਰ ਨੇ ਕਿ ਨਹੀਂ, ਉਹਨਾਂ ਨੇ ਇਸ ਕਿਸਮ ਦੀ ਨਫ਼ਰਤ ਖੜੀ ਕਰ ਦਿੱਤੀ। ਜਦੋਂ ਇਨਸਿਕਿਉਰਿਟੀ ਹੁੰਦੀ ਹੈ ਫਿਰ ਭੀੜ ਹੀ ਕੁਝ ਕਰ ਜਾਂਦੀ ਹੈ। ਜੋ ਨਵੰਬਰ 84 ਚ ਭੀੜ ਨੇ ਕੀਤਾ ਜਾਂ ਭੀੜ ਤੋਂ ਕਰਵਾਇਆ ਗਿਆ, ਤਾਂ ਅੱਜ ਉਹ ਸਾਰੇ ਪਾਸੇ ਮਾਹੌਲ ਸਿਰਜ ਦਿੱਤਾ ਗਿਆ। ਉਹਨਾਂ ਲਈ ਮੁਸਲਮਾਨਾਂ ਦੀਆਂ ਮਸੀਤਾਂ ਢਾਣਾ ਕੋਈ ਵੱਡੀ ਗੱਲ ਨਹੀਂ ਰਹਿ ਗਈ। ਸਿੱਖਾਂ ਦੇ ਉੱਤੇ ਹਮਲਾ ਕਰਨਾ, ਕਕਾਰ ਲਾਉਣੇ, ਕੇਸਾਂ ਦੀ ਬੇਅਦਬੀ ਕਰਨੀ, ਉਹਨਾਂ ਦੇ ਨੂੰ ਜਿਹੜਾ ਬੇਇੱਜ਼ਤ ਕਰਨਾ ਕੋਈ ਵੱਡੀ ਗੱਲ ਨਹੀਂ ਰਹਿ ਗਈ। ਈਸਾਈਆਂ ਦੇ ਨਾਲ ਜਿਹੜੇ, ਔਰ ਇੱਥੇ ਇੱਕ ਪਿੱਛੇ ਇੱਕ ਫੰਕਸ਼ਨ ਸੀ ਕਿ ਈਸਾਈ ਉਹਨਾਂ ਦਾ ਵੱਡਾ ਡਾਇਓਸੀ ਦਾ ਇੰਚਾਰਜ ਸੀ, ਉਹਨੇ ਕਿਹਾ ਜੀ ਫੀਅਰ ਇੰਨਾ ਵੀ ਮੈਂ ਜਿਹੜਾ ਸਾਡਾ ਟ੍ਰੈਡੀਸ਼ਨਲ ਪਹਿਰਾਵਾ ਜਿਹੜਾ ਸਾਡੇ ਹੈ ਉਹ ਮੈਂ ਪਾ ਕੇ ਲੋਕਾਂ 'ਚ ਨਹੀਂ ਜਾਂਦਾ, ਮੈਂ ਕਮੀਜ਼ ਪੈਂਟ ਪਾ ਕੇ ਜਾਂਦਾ ਕਿ ਵੀ ਮੈਂ ਪਛਾਣਿਆ ਨਾ ਜਾਵਾਂ, ਨਹੀਂ ਤਾਂ ਮੈਂ ਤਾਂ ਹਮਲੇ ਦਾ ਸ਼ਿਕਾਰ ਹੋਵਾਂਗਾ। ਸੋ ਇਹ ਟਰੂਥ ਹੈ ਕਿ ਸਭ ਕੁਝ ਜਿਹੜਾ ਭਗਵਾ ਰੰਗ ਵੱਲ ਜਾ ਰਿਹਾ। ਔਰ ਜਿਵੇਂ ਇਹ ਹੈ ਵੀ 2019 ਦੀਆਂ ਚੋਣਾਂ ਸੈਮਾਈ ਫਾਈਨਲ ਨੇ ਔਰ 2024 ਫਾਈਨਲ ਹੈ, ਔਰ ਇਸ ਵੇਲੇ ਇੱਕ ਭੀੜ ਕਲਚਰ, ਜਿਹਨੂੰ ਗੁੰਡਾ ਕਲਚਰ ਕਹਿਣਾ ਜ਼ਿਆਦਾ ਐਪਰੋਪਰੀਏਟ ਹੋਏਗਾ, ਪਰ ਉਹਨਾਂ ਗੁੰਡਿਆਂ ਦੇ ਉੱਤੇ ਜਿਹੜੀ ਚਾਦਰ ਪਾਈ ਹੋਈ ਹੈ, ਜਿਹੜਾ ਉਹਨਾਂ ਦੇ ਉੱਤੇ ਖਿਲਤ ਉਹਨਾਂ ਦੇ, ਉਹ ਭਗਵਾ ਕਰਨ ਦੀ ਹੈ, ਹਿੰਦੂਤਵਾ ਦੀ ਹੈ। ਜੈ ਹਨੂਮਾਨ ਹੈ, ਜੈ ਸ਼੍ਰੀ ਰਾਮ ਹੈ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਹੈ ਔਰ ਜੈ ਹਨੂਮਾਨ, ਇਹ ਕਹਿ ਕੇ ਉਹ ਗੁੰਡੇ ਜਿਹੜੇ ਨੇ ਅਟੈਕ ਕਰਦੇ ਨੇ। ਸੋ ਇਹ ਹਕੀਕਤ ਹੈ ਗਰਾਊਂਡ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਅੱਜ ਦਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰੰਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। Thank you so much, viewers. ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।